ਵੈਲਕਮ ਬੈਕ ਟੂ ਨਿਊਜ਼ TV 84। ਦਰਸ਼ਕੋ ਬ੍ਰੇਕ ਤੋਂ ਬਾਅਦ ਅਸੀਂ ਯੂਨਾਈਟਿਡ ਸਿੱਖਸ ਸੰਸਥਾ ਦੇ ਨਾਲ ਗੱਲ ਕਰਾਂਗੇ। ਯੂਨਾਈਟਿਡ ਸਿੱਖਸ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਸ ਨੇ ਕਟਰੀਨਾ, ਸੁਨਾਮੀ, ਹੇਰੀ ਅਰਥਕੁਇਕ, ਪਾਕਿਸਤਾਨ ਦੇ ਅਰਥਕੁਇਕ ਹੋਰ ਵੀ ਨੈਚੁਰਲ ਡਿਜ਼ਾਸਟਰ ਦੌਰਾਨ ਸੇਵਾ ਕਰਕੇ ਉੱਚੇ ਪੱਧਰ ਤੇ ਮਾਨਤਾ ਹਾਸਿਲ ਕੀਤੀ ਹੈ। ਇਸ ਵੇਲੇ ਯੂਨਾਈਟਿਡ ਸਿੱਖਸ ਓਕਲਾਹੋਮਾ ਵਿੱਚ ਆਏ ਟੋਰਨੇਡੋ ਦੌਰਾਨ ਸਫ਼ਰ ਕਰ ਰਹੇ ਲੋਕਾਂ ਦੀ ਵੀ ਵੱਧ ਚੜ੍ਹ ਕੇ ਮਦਦ ਕਰ ਰਹੇ ਹਨ। ਬਾਕੀ ਦੀ ਜਾਣਕਾਰੀ ਅਸੀਂ ਯੂਨਾਈਟਿਡ ਸਿੱਖਸ ਤੋਂ ਕੁਲਦੀਪ ਸਿੰਘ ਜੀ ਕੋਲ ਲਵਾਂਗੇ ਜਿਹੜੇ ਸਾਡੇ ਨਾਲ ਲਾਈਨ ਤੇ ਹੁਣ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਜੀ, ਜਿਹੜਾ ਇਹ ਓਕਲਾਹੋਮਾ ਦੇ ਵਿੱਚ ਇੰਨਾ ਵੱਡਾ ਡਿਜ਼ਾਸਟਰ ਹੋਇਆ ਹੈ, ਇਸ ਵਿੱਚ ਯੂਨਾਈਟਿਡ ਸਿੱਖ ਕਿਸ ਤਰ੍ਹਾਂ ਮਦਦ ਕਰ ਰਿਹਾ ਹੈ, ਇਸ ਦੇ ਬਾਰੇ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਹਾਂਜੀ, ਇਹ ਜਿਹੜਾ ਡਿਜ਼ਾਸਟਰ ਆਇਆ ਹੈ ਲਾਸਟ ਮੰਡੇ ਦੇ ਵਿੱਚ, ਤੇ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਇਹਨੇ ਤਬਾਹੀ ਮਚਾਈ ਹੈ। ਓਕਲਾਹੋਮਾ ਦੇ ਇੱਕ ਸਿਟੀ ਹੈਗੀ ਹੈ ਮੂਰ, ਤੇ ਓਕਲਾਹੋਮਾ ਸਿਟੀ ਤੋਂ ਬਹੁਤ ਹੀ ਨਜ਼ਦੀਕ ਇਹ ਹੈਗੀ। ਐਕਚੁਅਲੀ ਉਹਦਾ ਸਬਰ ਵੀ ਮੰਨਿਆ ਜਾਂਦਾ ਮੂਰ, ਤੇ ਉਹਦੇ ਵਿੱਚ ਇਹ ਤੂਫਾਨ, ਇਹ ਡਿਜ਼ਾਸਟਰ ਜਿਹੜਾ ਟਵਿਸਟਰ ਜਿਹਨੂੰ ਅਸੀਂ ਕਹਿੰਦੇ ਆ, ਟੋਰਨੇਡੋ, ਇਹ ਸਿਰਫ 50 ਮਿੰਟ ਦੇ ਅੰਦਰ ਅੰਦਰ ਇਹਨੇ ਇੰਨੀ ਜ਼ਿਆਦਾ ਤਬਾਹੀ ਮਚਾਈ ਹੈ ਕਿ ਜਿਹਦਾ ਹਿਸਾਬ ਨਹੀਂ। ਇਸ ਤੋਂ ਪਹਿਲਾਂ ਕਦੀ ਵੀ ਏਦਾਂ ਦਾ ਟਵਿਸਟਰ ਜਾਂ ਏਦਾਂ ਦਾ ਟੋਰਨੇਡੋ ਅਸੀਂ ਕਦੀ ਦੇਖਿਆ ਨਹੀਂ ਇਸ ਇਲਾਕੇ ਦੇ ਅੰਦਰ। ਤੇ ਇਹਦੇ ਵਿੱਚ ਕਰੀਬ 24 ਇਸ ਵਕਤ ਜਿਹੜੀਆਂ ਡੈਥ ਟੋਲ ਹੋ ਚੁੱਕਿਆ ਹੈ, ਜਿਹਦੇ ਵਿੱਚੋਂ ਕਿ 9 ਬੱਚੇ ਜਿਹੜੇ ਨੇ ਉਹਨਾਂ ਦੀ ਕੈਜੂਅਲਟੀ ਹੈਗੀ ਹੈ, ਤੇ ਉਸ ਤੋਂ ਇਲਾਵਾ 200 ਤੋਂ ਉੱਤੇ ਜਿਹੜੇ ਫੱਟੜ ਨੇ ਬੁਰੇ ਤਰੀਕੇ ਦੇ ਨਾਲ। ਤੇ ਇਹ ਜਿਹੜਾ ਟੋਰਨੇਡੋ ਸੀ, ਮਤਲਬ 210 ਮਾਈਲ ਪਰ ਆਵਰ ਦੀ ਸਪੀਡ ਦੇ ਅੰਦਰ ਆਇਆ। 17 ਮਾਈਲ ਦੀ ਜਿਹੜੀ ਪੱਟੀ ਸੀ, ਪੂਰੀ ਪੱਟੀ ਦੇ ਵਿੱਚ ਸਾਰਾ ਕੁਛ ਉਹਨੇ ਜੋ ਵੀ ਉਹਦੇ ਸਾਹਮਣੇ ਆਇਆ ਉਜਾੜ ਦਿੱਤਾ। ਤੇ ਸਾਡਾ ਐਜ਼ ਏ ਯੂਨਾਈਟਿਡ ਸਿੱਖਸ, ਐਜ਼ ਬਜਾਏ ਕਿ ਸਿੱਖੀ ਦੀ ਇੱਕ ਆਰਗੇਨਾਈਜੇਸ਼ਨ ਹੋਣ ਦੀ ਜਿਹੜੀ ਅਸੀਂ ਉਹ ਕਰਦੇ ਹਾਂ ਕਿ ਸਾਡੇ ਸੇਵਾ, ਸਾਡਾ ਮੁੱਖ ਜਿਹੜਾ ਹੈ ਉਹ ਸਾਡਾ ਪ੍ਰੋਜੈਕਟ ਹੈ, ਇੰਪੋਰਟੈਂਟ ਹੈ ਸਿੱਖੀ ਦੇ ਵਾਸਤੇ, ਜਾਂ ਆਰਗੇਨਾਈਜੇਸ਼ਨ ਦਾ ਜਿਹੜਾ ਮਿਸ਼ਨ ਹੈ। ਤੇ ਅਸੀਂ ਹਮੇਸ਼ਾ ਡਿਜ਼ਾਸਟਰ ਜਦ ਵੀ ਆਉਂਦੇ, ਸਾਡੀ ਪਹਿਲ ਇਹ ਹੁੰਦੀ ਹੈ ਕਿ ਅਸੀਂ ਉੱਥੇ ਜਾ ਕੇ ਆਪ ਦੀ ਸੇਵਾ ਕਰੀਏ, ਲੋਕਾਂ ਤੱਕ ਜਿਹੜਾ ਪਾਣੀ, ਲੰਗਰ ਜਾਂ ਉਸ ਵੇਲੇ ਜੋ ਵੀ ਐਮਰਜੈਂਸੀ ਸਪਲਾਈਜ਼ ਹੈ ਉਹਨਾਂ ਨੂੰ ਦਈਏ। ਸੋ ਇਸ ਡਿਜ਼ਾਸਟਰ ਦੇ ਅੰਦਰ ਵੀ ਸਾਡਾ ਇਹੀ ਉਪਰਾਲਾ ਹੈਗਾ ਹੈ। ਤੇ ਸਾਡੀ ਟੀਮ ਜਿਹੜੀ ਹੈ ਇਸ ਤੋਂ ਵਕਤ ਤਿਆਰ ਹੋ ਚੁੱਕੀ ਹੈ, ਤੇ ਉਹ ਕਿਉਂਕਿ ਫਲਾਈਟਸ ਜਿਹੜੀਆਂ ਸੀ ਓਕਲਾਹੋਮਾ ਦੀਆਂ ਬੰਦ ਸੀ, ਹੁਣ ਉਹਨਾਂ ਨੇ ਫਲਾਈਟਸ ਜਿਹੜੀਆਂ ਔਨ ਕੀਤੀਆਂ ਨੇ। ਤੇ ਸਾਡੀ ਟੀਮ ਜਿਹੜੀ ਹੈ ਕੱਲ ਸ਼ਾਮੀ ਜਿਹੜੀ ਹੈ ਓਕਲਾਹੋਮਾ ਦੇ ਵਿੱਚ ਪਹੁੰਚ ਜਾਏਗੀ। ਪਹਿਲੀ ਟੀਮ ਸਿਆਟਲ ਤੋਂ ਜਾ ਰਹੀ ਹੈ, ਤੇ ਦੂਜੀ ਟੀਮ ਅਸੀਂ ਡੈਲਸ ਤੋਂ ਲੈ ਕੇ ਜਾ ਰਹੇ ਹਾਂ, ਜਿਹੜੀ ਉੱਥੇ ਜਾਏਗੀ। ਤੇ ਫਿਰ ਤੀਜੀ ਟੀਮ ਦੇ ਉੱਤੇ ਕੰਮ ਕਰ ਰਹੇ ਹਾਂ ਕਿ ਉਹਦੇ ਵਿੱਚ ਮੈਡੀਕਲ ਐਮਰਜੈਂਸੀ ਤੇ ਮੈਡੀਕਲ ਐਕਸਪਰਟਸ ਤੇ ਹੈਲਥ ਕੇਅਰ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਨੂੰ ਅਸੀਂ ਲੈ ਕੇ ਜਾਵਾਂਗੇ। ਤੇ ਗੁਰਦੁਆਰਾ ਸਾਹਿਬ ਡੈਲਸ ਓਕਲਾਹੋਮਾ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ, ਗੁਰਦੁਆਰਾ ਓਕਲਾਹੋਮਾ ਜਿਹੜਾ ਓਕਲਾਹੋਮਾ ਸਿਟੀ ਦੇ ਅੰਦਰ ਆ। ਇਹ ਗੁਰਦੁਆਰਾ ਜਿੱਥੇ ਇਹ ਡਿਜ਼ਾਸਟਰ ਹੋਇਆ ਹੈ ਮੋਰ, ਉੱਥੋਂ ਕਰੀਬ 6-7 ਮੀਲ ਦੀ ਦੂਰੀ ਦੇ ਅੰਦਰ ਹੈ। ਤੇ ਇਸ ਗੁਰਦੁਆਰੇ ਸਾਹਿਬ ਦੇ ਆਲੇ ਦੁਆਲੇ ਜਿਹੜੀ ਹੈ ਆਪਣੀ ਸਿੱਖ ਸੰਗਤਾਂ ਰਹਿੰਦੀਆਂ ਨੇ, ਤੇ ਉਹਨਾਂ ਦਾ ਕੋਈ ਮਤਲਬ ਸਾਰਿਆਂ ਦਾ ਬਚਾ ਰਿਹਾ ਹੈ। ਗੁਰਦੁਆਰਾ ਗੁਰੂ ਦੀ ਰਹਿਮਤ ਹੈ ਕਿ ਗੁਰਦੁਆਰਾ ਸਾਹਿਬ ਤੱਕ ਇਸ ਤਰੀਕੇ ਉਸ ਇਲਾਕੇ ਦੇ ਅੰਦਰ ਇਹ ਡਿਜ਼ਾਸਟਰ ਜਿਹੜਾ ਨਹੀਂ ਆਇਆ। ਤੇ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਸਾਡਾ ਗੱਲਬਾਤ ਹੋ ਰਹੀ ਹੈ, ਰਾਬਤਾ ਬਣਿਆ ਹੋਇਆ ਹੈ। ਅਸੀਂ ਇਸ ਗੁਰਦੁਆਰਾ ਸਾਹਿਬ ਤੋਂ ਹੀ ਆਪਣੀ ਜਿਹੜੀ ਹੈ ਉਹ ਕਾਰਵਾਈ ਸ਼ੁਰੂ ਕਰਾਂਗੇ, ਰਿਲੀਫ ਦੀ ਆਪਰੇਸ਼ਨ। ਤੇ ਇੱਥੇ ਹੀ ਅਸੀਂ ਜਿਹੜੀ ਹੈ ਹੌਟ ਮੀਲ ਜਾਂ ਜਿਹਨੂੰ ਅਸੀਂ ਆਪਣਾ ਲੰਗਰ ਉੱਥੇ ਪਕਾ ਕੇ ਤੇ ਫਿਰ ਟਰਾਂਸਪੋਰਟ ਕਰਾਂਗੇ ਮੂਰ ਸਿਟੀ ਦੇ ਵਿੱਚ। ਸੋ ਸਾਡੀ ਟੀਮ ਦਾ ਦੋ ਕੰਮ ਮੇਨ ਨੇ ਉਹਨਾਂ ਦੇ। ਸਾਡੀ ਪਹਿਲੀ ਟੀਮ ਉੱਥੇ ਜਾ ਕੇ ਬੇਸ ਕੈਂਪ ਸੈਟਅਪ ਕਰ ਰਹੀ ਹੈ, ਤੇ ਨਾਲੇ ਹੀ ਲੰਗਰ ਤੇ ਉੱਥੇ ਜਿਹੜੇ ਹੈ ਲੋਕਾਂ ਤੱਕ ਪਹੁੰਚਾਏਗੀ ਲੰਗਰ ਤੇ ਪਾਣੀ ਦੀ ਸੇਵਾ। ਫਸਟ ਜਿਹੜੀ ਟੀਮ ਦਾ ਕੰਮ ਹੈ। ਨਾਲੇ ਇਸ ਟੀਮ ਦੇ ਅੰਦਰ ਕੁਝ ਐਕਸਪਰਟਸ ਜਾ ਰਹੇ ਨੇ ਜਿਨ੍ਹਾਂ ਨੇ ਹੇਤੀ ਵਰਗੇ ਵੱਡੇ ਡਿਜ਼ਾਸਟਰ ਦੇ ਅੰਦਰ ਕੰਮ ਕੀਤਾ ਹੈ। ਇਹਨਾਂ ਨੇ ਉੱਥੇ ਜਾ ਕੇ ਤੇ ਲੋਕਲ ਸਰਵੇ ਕਰਨਾ ਹੈ। ਸਰਵੇ ਕਰਕੇ ਉੱਥੇ ਜਿੱਥੇ ਜਿੱਥੇ ਲੋੜ ਹੈਗੀਆਂ ਨੇ ਇਸ ਵਕਤ ਉੱਥੇ ਸ਼ੈਲਟਰ ਹੋਮਸ ਹਰ ਜਗ੍ਹਾ ਹੈਗੇ ਨੇ, ਜਿੱਥੇ ਜਿਹੜੇ ਲੋਕ ਸਰਵਾਈਵਰਸ ਨੇ ਉਹ ਸ਼ੈਲਟਰ ਹੋਮ ਦੇ ਅੰਦਰ ਹੈਗੇ ਨੇ। ਸੋ ਉਸ ਸ਼ੈਲਟਰ ਹੋਮ ਦੇ ਅੰਦਰ ਸਾਡਾ ਇਹ ਹੈ ਕਿ ਉੱਥੇ ਜਾ ਕੇ ਉਹਦੀ ਅਸੀਂ ਸ਼ੈਲਟਰ ਹੋਮ ਨੂੰ ਦੇਖਾਂਗੇ, ਉਹਦੇ ਵਿੱਚ ਕੀ ਲੋੜ ਹੈ ਸਾਡੀ, ਕੀ ਫੂਡ ਮਟੀਰੀਅਲ, ਐਮਰਜੈਂਸੀ ਸਪਲਾਈਜ਼, ਮੈਡੀਕਲ ਅਸਿਸਟੈਂਸ ਤੇ ਹੋਰ ਜਿਹੜੀਆਂ ਸਪਲਾਈਜ਼ ਬੱਚਿਆਂ ਦੀਆਂ, ਬਜ਼ੁਰਗਾਂ ਦੀਆਂ, ਵੱਡਿਆਂ ਦੀਆਂ, ਉਹ ਸਾਰੀਆਂ ਅਸੀਂ ਦੇਖਾਂਗੇ।
ਸੋ ਇਸ ਤਰੀਕੇ ਨਾਲ ਮਤਲਬ ਇਹ ਆਪਰੇਸ਼ਨਸ ਜਿਹੜਾ ਹੈਗਾ ਰਿਲੀਫ ਦਾ ਉਹ ਅੱਗੇ ਚੱਲੇਗਾ। ਸੋ ਐਕਸਪੈਕਟ ਕਰ ਰਹੇ ਹਾਂ ਕਿ 2-3 ਵੀਕ ਅਸੀਂ ਓਕਲਾਹੋਮਾ ਦੇ ਵਿੱਚ ਕਾਫੀ ਬਿਜ਼ੀ ਹੋਵਾਂਗੇ ਇਸ ਆਪਰੇਸ਼ਨ ਦੇ ਉੱਤੇ। ਸੋ ਅਸੀਂ ਨਾਲ ਹੀ ਸਖਤਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਵੱਧ ਚੜ ਕੇ ਇਸ ਰਿਲੀਫ ਦੇ ਅੰਦਰ ਆਪਣਾ ਯੋਗਦਾਨ ਪਾਓ। ਜਿਸ ਤਰੀਕੇ ਦੀ ਵੀ ਸੇਵਾ ਕਰ ਸਕਦੇ ਹੋ, ਫਾਈਨੈਂਸ਼ੀਅਲ ਹੈਲਪ ਕਰ ਸਕਦੇ ਹੋ, ਜਾਂ ਤੁਸੀਂ ਵਾਲੰਟੀਅਰ ਬਣ ਕੇ ਆ ਸਕਦੇ ਹੋ, ਜਾਂ ਕੋਈ ਡਾਕਟਰ ਜਾਂ ਕੋਈ ਨਰਸ ਹੈਗੇ ਨੇ ਜੇ ਉਹਨਾਂ ਕੋਲ ਟਾਈਮ ਹੈਗਾ ਉਹ ਟਾਈਮ ਕੱਢ ਕੇ ਉੱਥੇ ਜ਼ਰੂਰ ਜਾ ਕੇ ਸਾਡੀ ਟੀਮ ਦੇ ਨਾਲ ਸੇਵਾ ਕਰੋ, ਕਿਉਂਕਿ ਇਸ ਵਕਤ ਉੱਥੇ ਬਹੁਤ ਲੋੜ ਹੈ। ਉੱਥੋਂ ਦੇ ਮੇਅਰ ਦੀ ਤੁਸੀਂ ਸਟੇਟਮੈਂਟ ਦੇਖੀ ਹੋਏਗੀ, ਪ੍ਰੈਜ਼ੀਡੈਂਟ ਓਬਾਮਾ ਦੀ ਸਟੇਟਮੈਂਟ ਦੇਖੀ ਹੋਏਗੀ ਕਿ ਕਿਸ ਤਰੀਕੇ ਨਾਲ ਉੱਥੇ ਲੋਕਾਂ ਦੀ ਲੋੜ ਹੈ। ਤੇ ਅਸੀਂ ਐਜ਼ ਅ ਸਿੱਖ ਕਮਿਊਨਿਟੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੱਧ ਚੜ ਕੇ ਉੱਥੇ ਸੇਵਾ ਕਰ ਸਕੀਏ। ਜੀ, ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਹੋਰ ਵਾਲੰਟੀਅਰਸ ਚਾਹੀਦੇ, ਹੋਰ ਸਾਨੂੰ ਲੋਕਾਂ ਦੀ ਸੇਵਾ ਚਾਹੀਦੀ ਹੈ, ਤੇ ਜਿਹੜੇ ਆਲਰੇਡੀ ਤੁਹਾਡੇ ਕਿੰਨੇ ਵਾਲੰਟੀਅਰਸ ਇਸ ਵੇਲੇ ਹੈਗੇ ਤੇ ਬਾਕੀ ਵਾਲੰਟੀਅਰ ਤੁਹਾਡੇ ਨਾਲ ਕਿਸ ਤਰ੍ਹਾਂ ਜੁੜ ਸਕਦੇ ਨੇ, ਇਸ ਬਾਰੇ ਵੀ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਹਾਂਜੀ, ਯੂਨਾਈਟਿਡ ਸਿੱਖਸ ਦੇ ਅੰਦਰ ਤੁਸੀਂ ਸਾਡੀ ਵੈਬਸਾਈਟ ਹੈਗੀ ਹੈ www.unitedsikhs.org। ਸੋ ਯੂਨਾਈਟਿਡ ਸਿੱਖਸ ਦੇ ਅੰਦਰ ਆਲਰੇਡੀ ਵਾਲੰਟੀਅਰ ਰਜਿਸਟਰ ਹੁੰਦੇ ਨੇ। ਸਾਡਾ ਉੱਥੇ ਰਜਿਸਟ੍ਰੇਸ਼ਨ ਫਾਰਮ ਹੈਗਾ, ਤੁਸੀਂ ਉੱਥੇ ਰਜਿਸਟਰ ਹੋ ਕੇ ਵਾਲੰਟੀਅਰ ਬਣ ਸਕਦੇ ਹੋ। ਸੋ ਜੇ ਤੁਹਾਡੇ ਕੋਲ ਟਾਈਮ ਹੈਗਾ, ਤੁਸੀਂ ਕਿਸੇ ਤਰੀਕੇ ਦੀ ਵੀ ਸੇਵਾ ਹੋਵੇ, ਜੇ ਤੁਸੀਂ ਜਨਰਲ ਵਾਲੰਟੀਅਰਸ ਬਣਨਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਕੋਈ ਐਕਸਪਰਟੀਜ਼ ਹੈਗੀ ਹੈ, ਜਾਂ ਜੇ ਤੁਸੀਂ ਮੈਡੀਕਲ ਐਕਸਪਰਟਸ ਹੈਗੇ ਜੇ ਇਸ ਤੇ ਹੋਰ ਵੀ ਵਧੀਆ, ਇਸ ਵਕਤ ਉਹਨਾਂ ਦੀ ਬਹੁਤ ਜ਼ਿਆਦਾ ਲੋੜ ਹੈ। ਪਰ ਕਿਸੇ ਤਰੀਕੇ ਦਾ ਵੀ ਲੰਗਰ ਸੇਵਾ ਵਾਸਤੇ ਜਿਹੜੇ ਕਰ ਸਕਦੇ ਨੇ, ਸਾਨੂੰ ਲੰਗਰ ਬਣਾਉਣ ਦੀ ਸੇਵਾ ਵਾਸਤੇ ਲੋਕੀ ਚਾਹੀਦੇ ਨੇ ਜਿਹੜੇ ਫਾਸਟ ਫੂਡ ਜਾਂ ਲੰਗਰ ਜਿਹੜਾ ਬਣਾ ਕੇ ਤੇ ਬਹੁਤ ਜਲਦੀ ਉਹਨੂੰ ਪੈਕ ਕਰਕੇ ਤੇ ਵਰਤਾ ਸਕਣ, ਇਦਾਂ ਦੇ ਵਾਲੰਟੀਅਰ ਹੈ। ਤੇ ਵੈਬਸਾਈਟ ਦੇ ਉੱਤੇ ਜਾ ਕੇ ਰਜਿਸਟਰ ਕਰ ਸਕਦੇ ਹੋ, ਜਾਂ ਈਮੇਲ ਤੁਸੀਂ contact@unitedsikhs.org ਨੂੰ ਭੇਜ ਸਕਦੇ ਹੋ ਤੇ ਅਸੀਂ ਰਿਸਪੌਂਡ ਕਰਾਂਗੇ। ਸਾਡਾ ਨੰਬਰ ਜਿਹੜਾ ਹੈਗਾ ਹੈ ਟੋਲ ਫ੍ਰੀ ਨੰਬਰ 1888243160 ਵੀ ਹੈ, ਉੱਤੇ ਕਾਲ ਕਰਕੇ ਮੈਸੇਜ ਛੱਡ ਸਕਦੇ ਹੋ। ਸੋ ਇਸ ਵਕਤ US ਦੇ ਅੰਦਰ ਸਾਡੇ ਕੋਲ ਬਹੁਤ ਵਾਲੰਟੀਅਰਸ ਨੇ, 300-400 ਵਾਲੰਟੀਅਰ ਪਲੱਸ ਰਜਿਸਟਰਡ ਵਾਲੰਟੀਅਰ ਆ। ਨਾਨ ਰਜਿਸਟਰਡ ਵਾਲੰਟੀਅਰ ਤੇ ਹੋਰ ਵੀ ਜ਼ਿਆਦਾ ਨੇ, ਕਿਉਂਕਿ ਲੋਕ ਕਈ ਵਾਰੀ ਰਜਿਸਟਰ ਨਹੀਂ ਵੀ ਕਰਦੇ ਨੇ। ਪਰ ਅਸੀਂ ਐਨਕਰੇਜ ਕਰਦੇ ਹਾਂ ਹਰ ਇੱਕ ਨੂੰ ਕਿ ਸਾਨੂੰ ਤੁਸੀਂ ਐਜ਼ ਏ ਰਜਿਸਟਰਡ ਵਾਲੰਟੀਅਰ ਸਾਡੇ ਬਣੋ, ਤੇ ਅਸੀਂ ਤਾਂ ਕਿ ਹੋਰ ਚੰਗੀ ਤਰ੍ਹਾਂ ਜਿਹੜਾ ਸਾਡਾ ਸੇਵਾ ਵਾਲਾ ਪੱਖ ਹੈ ਸਿੱਖਾਂ ਦਾ, ਕਿ ਸਿੱਖ ਸੇਵਾ ਨੂੰ ਹਮੇਸ਼ਾ ਹੀ ਗੁਰੂ ਸਾਹਿਬ ਨੇ ਜਿਹੜੀ ਹੈ ਉਹ ਇੰਪੋਰਟੈਂਸ ਦਿੱਤੀ ਹੈ, ਸੇਵਾ ਨੂੰ ਮੁੱਖ ਰੱਖਿਆ ਹਰ ਕੰਮ ਦੇ ਵਿੱਚ। ਔਰ ਸਿੱਖਾਂ ਦੇ ਵਿੱਚ ਇਹ ਇੱਕ ਇਨਬਿਲਟ ਕੁਆਲਿਟੀ ਹੈਗੀ ਹੈ ਕਿ ਹਰ ਸਿੱਖ ਨੂੰ ਪਤਾ ਹੈ ਕਿ ਸੇਵਾ ਕਿੱਦਾਂ ਕਰਨੀ ਹੈ। ਜੀ ਬਿਲਕੁਲ। ਇਸ ਤਰੀਕੇ ਨਾਲ ਇਹ ਜਿਹੜੀ ਸਾਡੀ ਕੁਆਲਿਟੀ ਹੈ, ਅਸੀਂ ਚਾਹੁੰਦੇ ਹਾਂ ਕਿ ਬਾਹਰ ਦੁਨੀਆ ਤੱਕ, ਮੇਨ ਸਟ੍ਰੀਮ ਤੱਕ ਵੀ ਪਹੁੰਚੇ, ਉਹ ਵੀ ਦੇਖਣ ਕਿ ਸਿੱਖ ਕਿਸ ਤਰੀਕੇ ਨਾਲ ਕੰਟਰੀਬਿਊਟ ਕਰ ਸਕਦੇ ਨੇ। ਜੀ ਬਿਲਕੁਲ। ਸੋ ਇਹ ਹਾਲਾਂਕਿ ਸਾਡੇ ਕੋਲ ਕਾਫੀ ਨਾਨ ਸਿੱਖ ਵਾਲੰਟੀਅਰ ਵੀ ਨੇ, ਪਰ ਅਸੀਂ ਸਾਰਿਆਂ ਨੂੰ ਐਨਕਰੇਜ ਕਰਦੇ ਹਾਂ ਕਿ ਸਾਡੇ ਨਾਲ ਆ ਕੇ ਇਸ ਰਿਲੀਫ ਆਪਰੇਸ਼ਨ ਦੇ ਅੰਦਰ, ਜਿੱਥੇ ਮਨੁੱਖਤਾ ਨੂੰ ਲੋੜ ਹੈ ਸਾਡੀ, ਜਿੱਥੇ ਸਾਡੀ ਥੋੜੀ ਜਿਹੀ ਸੇਵਾ, ਇੱਕ ਵੀਕ ਦੀ ਜਾਂ 10 ਦਿਨ ਦੀ ਸੇਵਾ ਵਿਲ ਮੇਕ ਡਿਫਰੈਂਸ। ਅਸੀਂ ਕਿਸੇ ਦੀ ਜ਼ਿੰਦਗੀ ਦੇ ਅੰਦਰ ਕੁਝ ਖੁਸ਼ਹਾਲੀ ਲਿਆ ਸਕਦੇ ਹਾਂ, ਕਿਸੇ ਦੀ ਮਦਦ ਕਰ ਸਕਦੇ ਹਾਂ, ਲੋੜਵੰਦ ਲੋਕਾਂ ਨੂੰ ਰੋਟੀ ਪਹੁੰਚਾ ਸਕਦੇ ਹਾਂ, ਪਾਣੀ ਦੇ ਸਕਦੇ ਹਾਂ, ਜਾਂ ਕਿਸੇ ਪੀੜਤ ਨੂੰ ਜਾਂ ਕਿਸੇ ਟਰਾਮਾ ਨੂੰ ਪੇਸ਼ੈਂਟ ਨੂੰ ਅਸੀਂ ਉਹਨਾਂ ਨੂੰ ਰਿਲੀਫ ਕਿਸੇ ਤਰੀਕੇ ਦੀ ਦੇ ਸਕਦੇ ਹਾਂ, ਤੇ ਇਹ ਬਹੁਤ ਵੱਡਾ ਪਰਉਪਕਾਰ ਹੈ। ਹਾਂਜੀ ਬਿਲਕੁਲ। ਤੇ ਕੁਲਦੀਪ ਸਿੰਘ ਜੀ, ਜਿਸ ਤਰ੍ਹਾਂ ਓਕਲਾਹੋਮਾ ਦੇ ਵਿੱਚ ਟੋਰਨੇਡੋ ਆਇਆ, ਉਸ ਤੋਂ ਪਹਿਲਾਂ ਵੀ ਤੁਸੀਂ ਕਾਫੀ ਸੇਵਾ ਕੀਤੀ ਹੈ ਡਿਫਰੈਂਟ ਪ੍ਰੋਜੈਕਟਸ ਦੇ ਉੱਪਰ, ਉਸ ਬਾਰੇ ਵੀ ਸਾਡੇ ਸਿੱਖ ਸੰਗਤਾਂ ਨੂੰ ਥੋੜੀ ਡਿਟੇਲਸ ਦਿਓ। ਹਾਂਜੀ, ਅਸੀਂ ਨੈਸ਼ਨਲ ਇੰਟਰਨੈਸ਼ਨਲ ਸਾਰੇ ਰਿਲੀਫ ਆਪਰੇਸ਼ਨ ਕਰਦੇ ਹਾਂ। ਸੋ 2004 ਤੋਂ ਸੁਨਾਮੀ ਜਦੋਂ ਤੋਂ ਆਈ ਹੈ, ਸੁਨਾਮੀ ਦੀਆਂ ਲਹਿਰਾਂ ਜਿਹੜੀਆਂ ਸਾਊਥ ਏਸ਼ੀਆ, ਏਸ਼ੀਅਨ ਕੰਟਰੀਜ਼ ਦੇ ਅੰਦਰ ਆਈਆਂ, ਅਸੀਂ ਉੱਥੋਂ ਸ਼ੁਰੂ ਹੋਏ ਹਾਂ। ਸੋ ਉੱਥੇ ਅਸੀਂ 4 ਕੰਟਰੀਆਂ ਦੇ ਅੰਦਰ ਸੇਵਾ ਕੀਤੀ ਹੈ। ਫਿਰ USA ਦੇ ਅੰਦਰ 2005 ਦੇ ਅੰਦਰ ਜਦੋਂ ਹਰੀਕੇਨ ਕਟਰੀਨਾ ਆਇਆ ਨਿਊ ਆਰਲੀਨਸ ਦੇ ਅੰਦਰ, ਉਦੋਂ ਵੀ ਯੂਨਾਈਟਿਡ ਸਿੱਖ ਦੀਆਂ ਟੀਮਾਂ ਨੇ ਉੱਥੇ ਜਾ ਕੇ ਉੱਥੇ 2 ਮਹੀਨੇ ਪਲੱਸ ਉੱਥੇ ਜਿਹੜੀ ਹੈ ਸੇਵਾ ਕੀਤੀ ਹੈ। ਤੇ ਹੁਣ ਰੀਸੈਂਟਲੀ ਜਿਹੜਾ ਸੈਂਡੀ ਤੂਫਾਨ ਆਇਆ ਨਿਊਯਾਰਕ, ਨਿਊਜਰਸੀ ਦੇ ਇਲਾਕੇ ਦੇ ਵਿੱਚ, ਉੱਥੇ ਵੀ ਸਾਰੀ ਸਿੱਖ ਸੰਗਤਾਂ ਨੇ ਯੂਨਾਈਟਿਡ ਸਿੱਖ ਦੀ ਟੀਮ ਨੂੰ ਸਪੋਰਟ ਕੀਤਾ, ਗੁਰਦੁਆਰੇ ਕਮੇਟੀਆਂ ਨੇ ਵੀ, ਸਾਰਿਆਂ ਦੇ ਸਹਿਯੋਗ ਦੇ ਨਾਲ ਉੱਥੇ ਵੀ ਜਿਹੜਾ ਹੈ ਵੱਖ-ਵੱਖ ਥਾਂ ਦੇ ਅੰਦਰ ਜਿਹੜੀ ਹੈ ਰਿਲੀਫ ਪਹੁੰਚਾਈ ਗਈ ਹੈ। ਤੇ ਹੇਤੀ ਜਿਹੜਾ ਸਭ ਤੋਂ ਵੱਡਾ ਡਿਜ਼ਾਸਟਰ ਅਸੀਂ ਜਿਹੜਾ ਹੈਂਡਲ ਕੀਤਾ ਹੈ, ਹੇਤੀ 2010 ਤੋਂ ਦੇ ਅੰਦਰ ਜਿਹੜਾ ਅਰਥਕੁਏਕ ਆਇਆ ਸੀ, ਤੇ ਅੱਜ ਤੱਕ ਵੀ ਅਸੀਂ ਉੱਥੇ ਰਿਲੀਫ ਆਪਰੇਸ਼ਨ ਦੇ ਰਹੇ ਹਾਂ। ਅੱਜ ਵੀ ਉੱਥੇ ਕੰਮ ਚੱਲ ਰਿਹਾ। ਹੁਣ ਬੱਚਿਆਂ ਦੀ ਕੈਂਟੀਨ ਪ੍ਰੋਜੈਕਟ ਚੱਲ ਰਿਹਾ, ਜਿਹੜੇ ਬੱਚਿਆਂ ਕੋ ਖਾਣ ਲਈ ਕੋਈ ਹੈ ਨਹੀਂ ਸਾਧਨ, ਅਸੀਂ ਉਹਨਾਂ ਨੂੰ ਫ੍ਰੀ ਉੱਥੇ
ਰੋਟੀ ਖਵਾਉਂਦੇ ਆ ਤੇ ਉਹ ਸਕੂਲ ਪੜ੍ਹਨ ਜਾਂਦੇ ਨੇ। ਸੋ ਇਸ ਤਰੀਕੇ ਦੇ ਉਪਰਾਲੇ ਆਲਰੇਡੀ ਚੱਲ ਰਹੇ ਨੇ। ਸੋ ਸਾਡੇ ਇਹ ਸਾਰਾ ਤਾਂ ਹੀ ਹੋ ਪਾਉਂਦਾ ਕਿਉਂਕਿ ਸਿੱਖ ਸੰਗਤਾਂ, ਗੁਰਦੁਆਰੇ ਕਮੇਟੀਆਂ, ਸਾਡੇ ਵੀਰ ਭੈਣਾਂ, ਵਾਲੰਟੀਅਰਸ ਜਿਹੜੇ ਸਾਨੂੰ ਡੋਨੇਟ ਕਰਦੇ ਨੇ ਪੈਸਾ, ਵਾਲੰਟੀਅਰ ਕੰਮ ਕਰਦੇ ਨੇ, ਗੁਰਦੁਆਰੇ ਕਮੇਟੀਆਂ ਦਾ ਸਪੋਰਟ ਹੈ। ਤੇ ਮੈਂ ਸੋਚਦਾ ਕਿ ਇਹ ਸਾਰਾ ਸਪੋਰਟ ਅਸੀਂ ਲੈ ਕੇ ਹੀ ਅੱਗੇ ਵਧਦੇ ਹਾਂ ਔਰ ਤਾਂ ਹੀ ਅਸੀਂ ਸਫਲ ਹੁੰਦੇ ਹਾਂ ਕਿਸੇ ਕੰਮ ਦੇ ਅੰਦਰ ਜਿੱਥੇ ਜਦ ਸਾਰੀ ਪੂਰੀ ਕੌਮ ਸਾਡੇ ਪਿੱਛੇ ਆ ਕੇ ਖੜ ਜਾਂਦੀ ਹੈ ਤੇ ਪੂਰੀ ਕੌਮ ਦਾ ਸਾਨੂੰ ਸਪੋਰਟ ਮਿਲਦਾ ਹੈ। ਸੋ ਆਉਣ ਵਾਲੇ ਸਮੇਂ ਦੇ ਅੰਦਰ ਵੀ ਅਸੀਂ ਇਹੀ ਉਮੀਦ ਕਰਦੇ ਹਾਂ ਆਪਣੇ ਸਿੱਖ ਵੀਰ ਭੈਣਾਂ ਕੋ, ਗੁਰਦੁਆਰੇ ਕਮੇਟੀਆਂ ਕੋ, ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਕੋ, ਪ੍ਰੋਫੈਸ਼ਨਲਸ ਕੋ ਕਿ ਸਾਨੂੰ ਇਸ ਤਰੀਕੇ ਨਾਲ ਹੀ ਤੁਸੀਂ ਸਪੋਰਟ ਦਿੰਦੇ ਰਹੋ, ਫਾਈਨੈਂਸ਼ੀਅਲੀ ਵੀ ਤੇ ਵਾਲੰਟੀਅਰ ਸਪੋਰਟ ਵੀ ਸਾਨੂੰ ਦਿੰਦੇ ਰਹੋ ਤਾਂ ਕਿ ਇਹ ਜਿਹੜਾ ਕੰਮ ਹੈ, ਇਹ ਰਿਲੀਫ ਆਪਰੇਸ਼ਨਸ ਜਿਹੜੇ ਉਸ ਲੋੜਵੰਦਾਂ ਤੱਕ ਅਸੀਂ ਮਤਲਬ ਰਾਹਤ ਸਮੱਗਰੀ ਪਹੁੰਚਾ ਸਕੀਏ, ਉਹਨਾਂ ਦੀ ਮਦਦ ਕਰ ਸਕੀਏ। ਜੀ ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਪਰ ਅਸੀਂ ਸਿੱਖ ਸੰਗਤਾਂ ਜਿਹੜੇ ਸਾਨੂੰ ਦੇਖ ਰਹੀਆਂ ਨੇ, ਸੁਣ ਰਹੀਆਂ ਨੇ, ਅਸੀਂ ਕਹਿਣਾ ਚਾਹਾਂਗੇ ਤੁਸੀਂ ਸਿੱਖਾਂ ਦੀ ਬਹੁਤ ਮਦਦ ਕਰ ਰਹੇ ਹੋ ਤੇ ਸਿੱਖਾਂ ਦਾ ਨਾਮ ਅੱਗੇ ਲੈ ਕੇ ਜਾ ਰਹੇ ਹੋ। ਐਂਡ ਟਾਪ ਆਫ ਦੈਟ ਸਿੱਖ ਦਰਸ਼ਕਾਂ ਨੂੰ ਅਸੀਂ ਚਾਹਾਂਗੇ ਕਿ ਅੱਗੇ ਤੋਂ ਅੱਗੇ ਵੱਧ ਕੇ ਵੋਲੰਟੀਅਰ ਕਰਨ, ਤੁਹਾਡੀ ਹੈਲਪ ਕਰਨ, ਤੁਹਾਡੇ ਨਾਲ ਜੁੜਨ ਤੇ ਇਸ ਦੇ ਨਾਲ ਹੀ ਵੀਰ ਜੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਟਾਈਮ ਨਾਲ ਫਿਰ ਤੋਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ ਦਰਸ਼ਕਾਂ ਨੂੰ, ਟੀਵੀ 84 ਦਰਸ਼ਕਾਂ ਨੂੰ ਫਿਰ ਤੋਂ ਇੱਕ ਵਾਰ ਅਸੀਂ ਥੈਂਕ ਯੂ ਕਹਿੰਦੇ ਤੇ ਤੁਹਾਡਾ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਟਾਈਮ ਦਿੰਦੇ ਹੋ, ਸਾਡੀ ਗੱਲ ਜਿਹੜੀ ਹੈ ਦਰਸ਼ਕਾਂ ਤੱਕ, ਲੋਕਾਂ ਤੱਕ, ਆਡੀਅנס ਤੱਕ ਪਹੁੰਚਾਉਂਦੇ ਹੋ। ਸੋ ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇਹਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।